ਤੇ ਪੰਜਾਬ ਦੀਆਂ ਖਬਰਾਂ ਵੱਲ ਚੱਲੀਏ। ਕੱਲ ਆਪਾਂ ਇੱਕ ਨਸ਼ਾ ਤਸਕਰ ਦੀ ਗੱਲ ਕੀਤੀ ਸੀ, ਰਾਜਜੀਤ। ਉਹ ਚਿੱਟੇ ਦੇ ਸੈਂਪਲ ਫੇਲ ਕਰਵਾ ਕੇ ਨਸ਼ਾ ਤਸਕਰਾਂ ਨੂੰ ਵਿਜੀਲੈਂਸ ਤੋਂ ਛਡਾਉਂਦਾ ਸੀ। ਬਿਲਕੁਲ ਇਹ ਇੱਕ ਨਵਾਂ ਹਵਾਲਾ ਸਾਹਮਣੇ ਆ ਰਿਹਾ ਹੈ ਕਿ ਬੇਸ਼ੱਕ ਹੁਣ ਇਹ ਵਿਜੀਲੈਂਸ ਦੀਆਂ ਜਾਂਚ ਰਿਪੋਰਟਾਂ ਦੇ ਹਵਾਲੇ ਨਾਲ ਤੱਥ ਆਉਣ ਲੱਗੇ ਨੇ, ਪੁਲਿਸ ਦੇ ਹਵਾਲੇ ਨਾਲ ਤੱਥ ਆਉਣ ਲੱਗੇ ਨੇ, ਪਰ ਆਪਾਂ ਕੱਲ ਤੋਂ ਹੀ ਇਸ ਮਸਲੇ ਤੇ ਗੌਰ ਕਰਦੇ ਆ ਰਹੇ ਹਾਂ ਕਿ ਰਾਜਜੀਤ ਜਾਂ ਉਹਨਾਂ ਦੇ ਨਾਲ ਉਹਨਾਂ ਦਾ ਐਸਆਈ ਇੰਦਰ ਪ੍ਰੀਤ ਹੋਈ, ਉਹ ਜਿਹੜੇ ਉਹ ਸਾਰਾ ਦੋਵਾਂ ਦੀ ਜੋੜੀ ਸੀ ਕਿ ਉਹ ਜੋੜੀ ਕੀ ਨੈਕਸਸ ਵਜੋਂ ਕੰਮ ਕਰ ਰਹੀ ਸੀ। ਇਹ ਚਰਚਾ ਅੱਜ ਪੰਜਾਬ ਦੇ ਗਲਿਆਰੇ 'ਚ ਕਾਫੀ ਆ ਕਿ ਜੀ। ਕੀ ਇਹ ਦੋ ਬੰਦੇ ਹੀ ਮਿਲ ਕੇ ਜਾਂ ਅੱਗੇ ਕੁਛ ਇਹਨਾਂ ਨਾਲ ਹੋਰ ਕੜੀਆਂ ਜੋੜ ਕੇ ਕੀ ਏਦਾਂ ਹੀ ਚੱਲ ਰਿਹਾ ਸੀ ਸਾਰਾ ਕੁਝ, ਜਾਂ ਇਹ ਸਾਰੇ ਥਾਵਾਂ ਤੇ ਇੱਕੋ ਤਰ੍ਹਾਂ ਦਾ ਇਹੋ ਜਿਹਾ ਵਰਤਾਰਾ ਹੈਗਾ। ਸੋ ਇਸ ਲਈ ਵੀ ਸਰਕਾਰ ਹੁਣ ਸਖਤੀ ਦੇ ਮੋੜ 'ਚ ਲੱਗ ਰਹੀ ਹੈ ਕਿ ਇਸ ਮਸਲੇ ਤੇ ਉਹ ਕਿਸੇ ਤਣ ਪੱਤਣ ਲਾਉਣ ਦੀ ਇੱਛਾ ਰੱਖ ਰਹੀ ਹੈ। ਕੁਛ ਦੂਸਰੇ ਪਾਸੇ ਜਿਹੜੇ ਆਪਾਂ ਲੌਬੀ ਦੀ ਗੱਲ ਕਰ ਰਹੇ ਸੀਗੇ ਕਿ ਅਫਸਰਸ਼ਾਹੀ ਦੀਆਂ ਕੁਝ ਲੌਬੀਆਂ ਨੇ, ਪੁਲਿਸ ਦੀਆਂ ਕੁਝ ਲੌਬੀਆਂ ਨੇ, ਅਜੇ ਤੱਕ ਰਾਜਜੀਤ ਹੋਰਾਂ ਦੇ ਹੱਕ 'ਚ ਸਿੱਧੇ ਤੌਰ ਦੇ ਉੱਤੇ ਕੋਈ ਅਧਿਕਾਰੀ ਸਾਹਮਣੇ ਨਹੀਂ ਆਇਆ ਹੈ। ਪਰਦੇ ਦੇ ਪਿੱਛੋਂ ਕੋਈ ਕੁਝ ਚੱਲ ਰਿਹਾ ਹੋਵੇ ਤਾਂ ਪਤਾ ਨਹੀਂ, ਅਜੇ ਤੱਕ ਖੁੱਲ ਕੇ ਕੋਈ ਸਾਹਮਣੇ ਨਹੀਂ ਬੋਲਿਆ। ਨਹੀਂ, ਅਕਸਰ ਕਈ ਵਾਰ ਇਹ ਜਿਹਾ ਹੁੰਦਾ ਕਿ ਇਸ ਮਾਮਲੇ 'ਚ ਕਈ ਤਰ੍ਹਾਂ ਸਾਹਮਣੇ ਆ ਜਾਂਦੇ ਨੇ ਲੋਕ। ਪਰ ਹੁਣ ਜਿਹੜੀ ਪੜਾਅ ਦਰ ਪੜਾਅ ਵਿਜੀਲੈਂਸ ਨੇ ਜਾਂਚ ਵਿੱਢੀ ਆ, 3 ਟੀਮਾਂ ਬਣਾਤੀਆਂ, ਨਾਲ ਇਨਕਮ ਟੈਕਸ ਵਿਭਾਗ ਨੂੰ ਨਾਲ ਲੈ ਲਿਆ ਕਿ ਜੀ ਇਹਨਾਂ ਦੀ ਜਾਇਦਾਦ ਦਾ ਮਾਮਲਾ ਦੇਖਣਾ। ਸੋ ਉਹ ਮਾਮਲੇ 'ਚ ਹੁਣ ਇਹ ਤੱਥ ਪੁਲਿਸ ਦੇ ਹਵਾਲੇ ਨਾਲ, ਵਿਜੀਲੈਂਸ ਦੇ ਹਵਾਲੇ ਨਾਲ ਸਾਹਮਣੇ ਆ ਰਹੇ ਨੇ ਕਿ ਜੀ ਇਹ ਤਾਂ ਇੱਕ ਬੜਾ ਵੱਖਰਾ ਤਰੀਕਾ ਸੀਗਾ। ਕਹਿੰਦੇ ਜਿਹੜਾ ਇਹਨਾਂ ਦਾ ਨਾਲ ਏਐਸਆਈ ਸੀਗਾ ਇੰਦਰਜੀਤ ਹੋਰੀ, ਉਹਦੇ ਕੋਲ ਅਧਿਕਾਰ ਹੀ ਨਹੀਂ ਸੀਗਾ ਕਿ ਉਹ ਐਨਡੀਪੀਐਸ ਦੇ ਤਹਿਤ ਨਸ਼ਾ ਸਮਗਲਰਾਂ ਖਿਲਾਫ ਜਾਂ ਨਸ਼ੇ ਵਾਲੇ ਮਾਮਲਿਆਂ 'ਚ ਐਫਆਈਆਰ ਕੱਟ ਸਕੇ। ਪਰ ਉਹ ਤਾਂ ਵੀ ਇਹ ਰਸੂਖ ਮੰਨ ਕੇ ਹੈ ਨਾ ਕਿ ਰਾਜਜੀਤ ਹੋਰਾਂ ਦੇ ਮਤਲਬ ਕਿ ਇੰਨਾ ਰਸੂਖ ਚੱਲਦਾ ਸੀ ਕਿ ਜਿੱਥੇ ਉਹ ਜਾਂਦੇ ਸੀ ਉਹ ਨਾਲ ਲੈ ਜਾਂਦੇ ਸੀ। ਇਸ ਲਈ ਜਿਨ੍ਹਾਂ ਕੋਲ ਅਧਿਕਾਰ ਸੀ ਉਹਨਾਂ ਦੀ ਬਜਾਏ ਉਹੀ ਇੰਦਰਜੀਤ ਹੀ ਪਰਚੇ ਕੱਢਦਾ ਸੀ। ਤੇ ਜਦੋਂ ਪਰਚੇ ਕੱਢਦਾ ਸੀ, ਕੋਰਟ ਕਚਹਿਰੀ ਜਾ ਕੇ ਉਹ ਪਰਚੇ ਫਿਰ ਖੜਦੇ ਨਹੀਂ ਸੀ ਕਿ ਭਾਈ ਤੇਰੇ ਕੋਲ ਅਧਿਕਾਰ ਹੀ ਨਹੀਂਗਾ, ਤੂੰ ਕਿਵੇਂ ਕਰ ਲਿਆ। ਉਹ ਸਾਰਾ ਕੁਝ ਉੱਥੇ ਫਿਰ ਉਹ ਜਾ ਕੇ ਸਾਰਾ ਕੁਝ ਹੋ ਗਿਆ ਤੇ ਤਸਕਰ ਛੁੱਟ ਜਾਂਦੀ ਸੀ। ਇਹੀ ਨਹੀਂ, ਇਹ ਵੀ ਦਮ ਭਰ ਰਹੀ ਹੈ ਹੁਣ ਵਿਜੀਲੈਂਸ ਕਿ ਉਹਨੇ 50 ਦੇ ਕਰੀਬ ਦਾ ਦਾਅਵਾ ਕੀਤਾ ਕਿ 50 ਦੇ ਕਰੀਬ ਸੈਂਪਲ ਫੇਲ ਕਰਾਏ, ਜਿਹਦੇ ਨਾਲ 123 ਦੇ ਕਰੀਬ ਤਸਕਰ ਛੁੱਟ ਗਏ। ਹੁਣ ਕੀ ਬੰਦਾ ਇੰਨਾ ਮਹਾਰਤ ਰੱਖਦਾ ਹੈ, ਇੰਨੀ ਅਪਰੋਚ ਰੱਖਦਾ ਹੈ ਕਿ ਉਹ ਜਿਹੜਾ ਸਹੀ ਮਾਇਨੇ 'ਚ ਚਿੱਟਾ ਹੀ ਸੀ ਜਾਂ ਸਮਗਲਿੰਗ ਦਾ ਨਸ਼ੇ ਦੀਆਂ ਦਵਾਈਆਂ ਸੀ ਜਾਂ ਨਸ਼ੇ ਦੇ ਟੀਕੇ ਸੀ, ਕਿ ਉਹਦੇ ਸੈਂਪਲ ਤੱਕ ਫੇਲ ਕਰਾਉਣ ਦੀ ਅਪਰੋਚ ਸੀ ਉਹਦੇ ਕੋਲ। ਉਹ ਲੈਬ ਤੱਕ, ਉਹਨਾਂ ਲੈਬੋਰਟਰੀਆਂ ਤੱਕ, ਉਹ ਵਿਜੀਲੈਂਸ ਦੇ ਦਸਤਾਵੇਜ਼ਾਂ ਤੱਕ, ਉਹ ਪੁਲਿਸ ਦੇ ਰਿਕਾਰਡ ਤੱਕ ਇੰਨੀ ਅਪਰੋਚ ਰੱਖਦਾ ਸੀ। ਹੁਣ ਇਹ ਉਹ ਦਾਅਵਾ ਕਰ ਰਹੇ ਨੇ ਉਹਦੇ ਹੀ ਸਾਥੀ ਜਿਹੜੇ ਉਹਦੇ ਖਿਲਾਫ ਹੁਣ ਜਾਂਚ ਕਰ ਰਹੇ ਨੇ ਸਾਰਾ ਕੁਝ ਕਿ 50 ਦੇ ਜ਼ਿਆਦਾ ਸੈਂਪਲ ਉਹਨੇ ਫੇਲ ਕਰਾਏ ਤੇ 123 ਤਸਕਰਾਂ ਨੂੰ ਛਡਾਉਣ 'ਚ ਕਾਮਯਾਬ ਹੋਇਆ। ਇੱਥੋਂ ਤੱਕ ਵੀ ਦਮ ਭਰਿਆ ਜਾ ਰਿਹਾ ਕਿ ਉਹਦਾ ਰਸੂਖ ਤਾਂ ਇੰਨਾ ਸੀ ਕਿ ਪਿਛਲੀ ਵਾਰ ਜਦੋਂ ਕੈਪਟਨ ਦੀ ਸਰਕਾਰ ਦੇ ਸਮੇਂ ਇਹਦੇ ਖਿਲਾਫ ਇਨਕੁਆਇਰੀ ਖੁੱਲੀ, ਕਹਿੰਦੇ ਕਿ ਤਦ ਵੀ ਇਹਨੇ ਤਾਂ ਬੰਦੇ ਤੱਕ ਬਦਲਾ ਲਏ ਸੀ ਆਪਣੇ, ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹਦਾ ਵਿਜੀਲੈਂਸ 'ਚ ਵੀ ਰਿਹਾ ਜੀ। ਤੇ ਜਿਸ ਰੈਂਕ ਤੇ ਅੱਜ ਕੱਲ ਐਨਆਰਆਈ ਸੈੱਲ ਦੇ ਵਿੱਚ ਸੀਗਾ ਜਾਂ ਪੀਪੀਐਸ ਅਧਿਕਾਰੀ ਆ, ਉਸ ਨਾਤੇ ਉਹਦਾ ਜਿਹੜਾ ਰਸੂਖ ਸੀਗਾ ਮਤਲਬ ਕੰਮ ਕਰ ਰਿਹਾ ਸੀ ਕੋਈ, ਕਿ ਉਸ ਸਮੇਂ ਕੈਪਟਨ ਸਰਕਾਰ ਦੇ ਸਮੇਂ ਕਹਿੰਦੇ ਰਿਪੋਰਟ ਤਿਆਰ ਹੋ ਗਈ ਸੀ ਤਾਂ ਵੀ ਰਿਪੋਰਟ ਦਬ ਗਈ, ਕਾਰਵਾਈ ਵੀ ਨਹੀਂ ਹੋਈ, ਠੰਡੇ ਬਸਤੇ ਚਲੀ ਗਈ। ਤਦ ਕੀ ਲੋਬੀ ਨੇ ਕੰਮ ਕਰ ਲਿਆ ਸੀ ਜਾਂ ਜਿਹੜੇ ਅਧਿਕਾਰੀ ਬਦਲਾ ਲਏ ਸੀ, ਕਿਉਂਕਿ ਉਸ ਸਮੇਂ ਇਹਨਾਂ ਦੇ ਖਿਲਾਫ ਜਿਹੜੀ ਐਸਆਈਟੀ ਮਤਲਬ ਗਠਿਤ ਕੀਤੀ ਗਈ ਸੀ ਕਿ ਹਾਂ ਉਹ ਇਨਕੁਆਇਰੀ ਕਰੂਗੀ। ਉਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਹਰਪ੍ਰੀਤ ਸਿੱਧੂ ਨੂੰ ਲਾਇਆ ਗਿਆ ਸੀ ਤੇ ਇਹ ਕਹਿੰਦੇ ਹਰਪ੍ਰੀਤ ਸਿੱਧੂ ਮੇਰੇ ਖਿਲਾਫ ਜੀ ਮਨ 'ਚ ਉਹ ਰੱਖਦਾ ਜੀ, ਇਹ ਰੱਖਦਾ ਜੀ, ਇਹ ਨਿਰਪੱਖ ਜਾਂਚ ਨਹੀਂ ਕਰਦਾ, ਇਸ ਲਈ ਇਹਨੂੰ ਹਟਾਇਆ ਜਾਵੇ। ਤੇ ਇਹਨੇ ਆਪਣੀ ਅਪਰੋਚ ਲਾ ਕੇ ਕਹਿੰਦੇ ਉਹਨੂੰ ਹਟਵਾ ਲਿਆ। ਹੁਣ ਆ ਰਹੀਆਂ ਨੇ ਗੱਲਾਂ, ਇਹ ਹੁਣ ਵਿਜੀਲੈਂਸ ਕਹਿ ਰਹੀ ਹੈ, ਫਿਰ ਪਹਿਲਾਂ ਬੋਲਦੇ ਉਸ ਸਮੇਂ ਕਿਉਂ ਨਹੀਂ ਕੋਈ ਬੋਲਿਆ। ਸੋ ਇਸ ਲਈ ਕਿੰਨੇ ਤਰ੍ਹਾਂ ਦੇ ਸਵਾਲ ਨਾਲ ਨਾਲ ਖੜੇ ਵੀ ਹੁੰਦੇ ਨੇ। ਇਸ ਲਈ ਇਹ ਸਭ ਦੇ ਦਰਮਿਆਨ ਹੁਣ ਕਹਿੰਦੇ ਜੀ ਵਿਦੇਸ਼ੀ ਤਾਰਾਂ ਵੀ ਜੁੜਦੀਆਂ, ਵਿਦੇਸ਼ਾਂ ਦੇ ਵਿੱਚ ਭੱਜਣ ਦੀ ਵੀ ਤਿਆਰੀ ਹੈ। ਇਸ ਲਈ ਰਾਜਜੀਤ ਵਿਦੇਸ਼ 'ਚ ਨਾ ਭੱਜਵੇ, ਉਹਦੇ ਲਈ ਕਹਿੰਦੇ ਐਲਓਸੀ ਜਾਰੀ ਹੋ ਗਈ ਹੈ। ਬਕਾਇਦਾ ਤੌਰ ਤੇ ਰਾਜਜੀਤ ਦੇ ਖਿਲਾਫ ਐਲਓਸੀ ਜਾਰੀ ਕਰ ਦਿੱਤੀ ਗਈ ਹੈ ਤਾਂ ਕਿ ਉਹ ਕਿਸੇ ਵੀ ਮੁਲਕ 'ਚੋਂ ਭੱਜ ਕੇ ਨਾ ਜਾ ਸਕੇ। ਤੇ ਇਸ ਸਭ ਦੇ ਦਰਮਿਆਨ ਕਹਿੰਦੇ ਜੀ ਜਿਹੜੀਆਂ 3 ਟੀਮਾਂ ਬਣਾਈਆਂ ਵਿਜੀਲੈਂਸ ਦੀਆਂ ਜਾਂ ਜਿਹੜੀ ਨਾਲ ਇਨਕਮ ਟੈਕਸ ਵਿਭਾਗ ਦੀ ਸਹਾਇਤਾ ਲੈ ਰਹੀਆਂ ਨੇ, ਕਹਿੰਦੇ ਜੀ ਉਹਨਾਂ ਨੇ ਲੱਭ ਲਿਆ ਕਿ ਦੋਵਾਂ ਦੇ ਇਹ ਆਪਣਾ ਰਾਜਜੀਤ ਦੇ ਵੀ ਔਰ ਦੂਸਰਾ ਇੰਦਰਜੀਤ ਦੇ ਵੀ, ਇਹਨਾਂ ਦੋਵਾਂ ਦੀ ਕਹਿੰਦੇ ਜੀ ਹੁਸ਼ਿਆਰਪੁਰ, ਤਰਨਤਾਰਨ, ਇਹਨਾਂ ਖੇਤਰਾਂ 'ਚ ਬਹੁਤ ਜਾਇਦਾਦ ਹੈ। ਤੇ ਇੱਧਰ ਰਾਜਜੀਤ ਦੀ ਤਾਂ ਕਹਿੰਦੇ ਜੀ ਕਿ ਜਲੰਧਰ ਦੇ ਵਿੱਚ ਵੀ, ਮੋਹਾਲੀ ਦੇ ਵਿੱਚ ਵੀ, ਪਟਿਆਲੇ ਦੇ ਵਿੱਚ ਵੀ, ਲੁਧਿਆਣੇ ਦੇ ਵਿੱਚ ਵੀ ਜਾਇਦਾਦ ਵੀ ਹੈ, ਜ਼ਮੀਨਾਂ ਵੀ ਹੈ, ਉਹ ਸਾਰਾ ਕੁਛ ਹੈ। ਹੁਣ ਉਹ ਸਾਰੇ ਨੂੰ ਕੜੀ ਨੂੰ ਜੋੜਨਾ ਕਿ 2011 ਤੋਂ ਲੈ ਕੇ 2022 ਤੱਕ ਇਹ 'ਚ ਅਚਾਨਕ ਚੌਖਾ ਵਾਧਾ ਕਿਵੇਂ ਹੋਇਆ, ਕਈ ਗੁਣਾ ਵਾਧਾ ਕਿਵੇਂ ਹੋਇਆ। ਤਨਖਾਹ ਦੇ ਹਿਸਾਬ ਨਾਲ ਜਿੰਨੀ ਜਾਇਦਾਦ ਆਈ ਕਿਉਂ ਨਹੀਂ ਉਹਦੇ ਵਿੱਚੋਂ ਆ ਸਕਦੀ ਸੀ, ਖਰੀਦੀ ਜਾ ਸਕਦੀ ਸੀ। ਕੋਈ ਲੋਨ ਲਿਆ, ਕਿਸ ਤੋਂ ਪੈਸੇ ਲਏ, ਜਾਂ ਜਿਹੜੇ ਤਸਕਰਾਂ ਦੇ ਛੜਾਏ ਜਾਂਦੇ ਸੀ, ਜਾਂ ਜਿਨ੍ਹਾਂ ਦੇ ਸੈਂਪਲ ਫੇਲ ਹੁੰਦੇ ਸੀ, ਜਾਂ ਇਹਨਾਂ ਦਾ ਕੇਸ ਜਾ ਕੇ ਅਦਾਲਤ 'ਚ ਨਹੀਂ ਠਹਿਰਦਾ ਸੀ,
ਕਿ ਉੱਥੇ ਕੁਝ ਮਤਲਬ ਖੇਡ ਹੋਇਆ। ਸੋ ਇਸ ਲਈ ਇਹ ਸਾਰੇ ਪਹਿਲੂ ਨੇ। ਇੱਕ ਪਾਸੇ ਰਾਜਜੀਤ ਦਾ ਮਾਮਲਾ ਵੱਡਾ ਬਣਦਾ ਜਾ ਰਿਹਾ ਹੈ, ਦੂਸਰੇ ਪਾਸੇ ਹੁਣ ਪਤਾ ਲੱਗ ਰਿਹਾ ਜਿਹੜਾ ਇੰਸਪੈਕਟਰ ਪਿਛਲੀ ਵਾਰ ਫੜ ਹੋਇਆ ਸੀਗਾ ਸਰਬਜੀਤ, ਉਸ ਨੂੰ ਲੈ ਕੇ ਵੀ ਹੈ ਨਾ, ਕਿ ਸਰਬਜੀਤ ਹੋਰਾਂ ਦੇ ਸਬ ਇੰਸਪੈਕਟਰ ਜਿਹੜਾ ਫੜਾ ਹੋਇਆ ਸੀ ਬਾਰਡਰ ਰੇਂਜ ਦੇ ਤੇ, ਉਹ ਸਾਰੇ ਦੇ ਉੱਤੇ ਵੀ ਕਹਿੰਦੇ ਜੀ ਹੁਣ ਇਹਦੀ ਵਿਦੇਸ਼ਾਂ ਨਾਲ, ਉਹਦੀ ਵੀ ਪਾਕਿਸਤਾਨ ਨਾਲ ਸੰਬੰਧ ਹੈ ਜੀ, ਉਹ ਹਥਿਆਰ ਦਾ, ਉਹ ਨਸ਼ਿਆਂ ਦਾ, ਉਹ ਸਾਰਾ ਕੁਝ। ਸੋ ਕਹਿੰਦੇ ਜੀ ਦਾਗਦਾਰ ਵਰਦੀ ਹੈ ਜੀ, ਇਹ ਦੇਖੋ ਜੀ ਕਿਸ ਤਰ੍ਹਾਂ ਤਰੀਕਾ। ਸਰਬਜੀਤ ਨੇ ਜੇਲ੍ਹਾਂ 'ਚ ਬੰਦ ਕੈਦੀਆਂ ਨਾਲ ਵੀ ਲਿੰਕ ਸੀਗੇ ਕਹਿੰਦੇ ਜੀ, ਹੈ ਨਾ। NIA ਦੀ ਜਾਂਚ ਖੁਲਾਸਾ ਹੋ ਗਿਆ। ਹੁਣ NIA ਨੇ ਦਮ ਭਰਿਆ ਹੈ ਕਿ ਸਾਡੀ ਜਿਹੜੀ ਜਾਂਚ ਹੋਈ ਆ ਉਹ 'ਚ ਖੁਲਾਸਾ ਹੋਇਆ ਕਿ ਜਿਹੜਾ ਬਰਖਾਸਤ ਕੀਤਾ ਹੋਇਆ SI ਹੈ ਸਰਬਜੀਤ, ਉਹਦੇ ਵਿਦੇਸ਼ੀ ਏਜੰਸੀਆਂ ਨਾਲ ਲਿੰਕ ਸੀ ਹਥਿਆਰ ਆਉਣ 'ਚ। ਸੋ ਇਸ ਲਈ ਇਹ ਪੁਲਿਸ ਜਦੋਂ ਇੱਕ ਅਧਿਕਾਰੀ, ਕੋਈ ਇੱਕ ਮੁਲਾਜ਼ਮ, ਕੋਈ ਇੱਕ ਨੁਮਾਇੰਦਾ ਉਹਨਾਂ ਦਾ ਘੇਰੇ 'ਚ ਆਉਂਦਾ ਤਾਂ ਇੱਕ ਵਾਰ ਫਿਰ ਸਾਰੀ ਪੁਲਿਸ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ। ਔਰ ਪੰਜਾਬ ਪੁਲਿਸ ਜਦੋਂ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ ਤਾਂ ਉਹਦਾ ਮਤਲਬ ਉਹਨਾਂ ਦਾ ਸਾਰਾ ਪੁਰਾਣਾ ਅਕਸ ਇੱਕ ਵਾਰ ਫਿਰ ਸਾਹਮਣੇ ਆਉਂਦਾ, 84 ਦੇ ਦੌਰ ਤੋਂ ਲੈ ਕੇ ਅੱਜ ਤੱਕ ਵਾਲਾ। ਸੋ ਇਸ ਲਈ ਇਸ ਫਿਕਰਮੰਦੀ ਦੇ ਵਿੱਚ ਵੀ ਪੰਜਾਬ ਦੇ ਲੋਕ ਲੰਘ ਰਹੇ ਨੇ ਕਿ ਇੱਕ ਪਾਸੇ ਸਰਕਾਰ ਖੁੱਲੀ ਤਾਕਤ ਵੀ ਦੇ ਰਹੀ ਹੈ ਪੁਲਿਸ ਨੂੰ, ਦੂਏ ਪਾਸੇ ਉਹਨਾਂ ਦੇ ਅਧਿਕਾਰੀਆਂ ਦੇ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਫਿਰ ਉਹਦੇ ਨਾਲ ਇਹ ਸ਼ੰਕੇ ਸ਼ੁਬੇ ਫਿਰ ਵੱਧਦੇ ਨੇ ਕਿ ਪੁਲਿਸ ਹੀ ਤਾਂ ਨਹੀਂ। ਕਿਉਂਕਿ ਕਈ ਵਾਰ ਇਹ ਚਰਚਾ ਚੱਲਦੀ ਹੈ ਸੈਮੀਨਾਰ ਵਗੈਰਾ 'ਚ ਵੀ ਕਿ ਜੇਕਰ ਪੰਜਾਬ 'ਚ ਜੁਰਮ ਖਤਮ ਕਰਨਾ ਹੋਵੇ ਤਾਂ ਥਾਣੇ ਹੀ ਖਤਮ ਕਰ ਦਿਓ, ਕਿ ਕੀ ਜੁਰਮ ਪੈਦਾ ਕਰਨ ਦੇ ਅੱਡੇ ਥਾਣੇ ਹੀ ਨੇ? ਇਹ ਵੀ ਇੱਕ ਸਵਾਲ 'ਚ ਹੈ। ਕਿਉਂਕਿ ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਿਆ ਕਿ ਜਿਹੜੇ ਵੱਡੇ ਅਧਿਕਾਰੀ ਜ਼ਿਲ੍ਹੇ ਦੇ ਮੁਖੀ ਹੁੰਦੇ ਨੇ, ਉਹ ਜਦੋਂ ਬਦਲ ਕੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਹੀ ਕਈ ਕਾਲੇ ਧੰਦੇ ਖਤਮ ਵੀ ਹੋ ਜਾਂਦੇ ਨੇ ਉਸ ਜ਼ਿਲ੍ਹੇ 'ਚੋਂ। ਪਰ ਜੇਕਰ ਕੋਈ ਨਵਾਂ ਆ ਜਾਵੇ ਉਹੋ ਜਿਹਾ ਤਾਂ ਉਹਦੇ ਆਉਣ ਨਾਲ ਕਈ ਵਾਰ ਨਵੇਂ ਧੰਦੇ ਹੋਰ ਨਵੇਂ ਤਰ੍ਹਾਂ ਦੇ ਆ ਜਾਂਦੇ ਨੇ। ਕੋਈ ਸੱਟੇ ਵਾਲਾ, ਕੋਈ ਚੋਰੀ ਵਾਲਾ, ਕੋਈ ਗੈਂਗਸਟਰਵਾਦ ਵਾਲਾ, ਕੋਈ ਲੜਾਈ ਝਗੜਿਆਂ ਵਾਲਾ, ਕੋਈ ਜ਼ਮੀਨੀ ਕਬਜ਼ਿਆਂ ਵਾਲਾ। ਸੋ ਕੀ ਇਸ ਤਰ੍ਹਾਂ ਵੀ ਮਤਲਬ ਇਹ ਵੀ ਇੱਕ ਵਰਤਾਰਾ ਪੰਜਾਬ 'ਚ ਚੱਲ ਰਿਹਾ ਅੱਜ ਵੀ? ਇਸ ਦੇ ਉੱਤੇ ਵੀ ਗੌਰ ਕਰਨ ਦੀ ਲੋੜ ਹੈ। ਫਿਲਹਾਲ ਪੰਜਾਬ ਸਰਕਾਰ ਜਾਂ ਵਿਜੀਲੈਂਸ ਰਾਜਜੀਤ ਦੇ ਰਾਹੀਂ ਨਸ਼ੇ ਦੇ ਮਾਮਲੇ ਦੇ ਉੱਤੇ ਜਿੰਨੀ ਕੁ ਸਖਤੀ ਦਿਖਾ ਰਹੀ ਹੈ, ਕੀ ਇਹ ਸਖਤੀ ਦਾ ਅਸਰ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਨਸ਼ੇ ਦੀ ਆਮਦ ਘਟਣ ਨਾਲ, ਚਿੱਟੇ ਦੀ ਆਮਦ ਘਟਣ ਨਾਲ ਉਹਦੇ ਪਰ ਨਜ਼ਰ ਆਏਗਾ ਜਾਂ ਨਹੀਂ, ਜਾਂ ਸਿਰਫ ਇਹ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਹੋਏਗਾ? ਇਹਦੇ ਉੱਤੇ ਸਾਡੀ ਵੀ ਨਜ਼ਰ ਬਣੀ ਰਹੇਗੀ। ਬਿਲਕੁਲ ਜੀ, ਇਸ ਸਰਕਾਰ ਨੇ ਵੀ ਗੋਗਲੂਆਂ ਤੋਂ ਮਿੱਟੀ ਝਾੜੀ ਤਾਂ ਮੈਨੂੰ ਲੱਗਦਾ ਨਹੀਂਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਹੋ ਸਕੂਗਾ। ਪਿਛਲੇ 25-30 ਸਾਲਾਂ ਤੋਂ ਬਹੁਤ ਜ਼ਿਆਦਾ ਬਿਲਕੁਲ ਕੁਝ ਪੰਜਾਬ ਦੇ ਵਿੱਚ ਇਹ ਹੋ ਚੁੱਕਾ ਹੈ।